ਅਗਲੀ ਹਰਜੋਤ ਸਿੰਘ ਜੀ ਸੈਨ ਹੋਜ਼ੇ ਦੇ ਵਿੱਚ ਹੋਮ ਡੀਪੋ 'ਚ ਲੱਗੀ ਅੱਗ ਨੂੰ ਲੈ ਕੇ ਕੁਛ ਨਵੀਆਂ ਅਪਡੇਟਸ ਇਹ ਆ ਰਹੀਆਂ ਆ। ਕਹਿੰਦੇ ਵੀ ਜਦੋਂ ਫਾਇਰ ਦੇ ਬਾਰੇ ਪਤਾ ਲੱਗਾ ਜਿਹੜੀਆਂ ਨਵੀਆਂ ਜਾਣਕਾਰੀਆਂ 'ਚ ਇਹ ਲੱਗ ਰਿਹਾ ਵੀ ਲੰਬਰ ਸੈਕਸ਼ਨ ਜਿਸ ਪਾਸੇ ਲੱਕੜਾਂ ਪਈਆਂ ਹੁੰਦੀਆਂ ਆ ਉਧਰ ਹੀ ਪਹਿਲੋਂ ਫਾਇਰ ਇਰਪਟ ਹੋਈ ਹੋ ਸਕਦੀ ਆ। ਹੁਣ ਕਹਿੰਦੇ ਵੀ ਹੋਮ ਡੀਪੂ ਦੇ ਸਪ੍ਰਿੰਕਲਰ ਸਿਸਟਮ ਅਲਾਰਮ ਸਿਸਟਮ ਦੇ ਉੱਤੇ ਬੜੇ ਵੱਡੇ ਸਵਾਲ ਉੱਠ ਰਹੇ ਨੇ। ਵਿਟਨੈਸਿਸ ਜਿਹੜੇ ਉਹ ਕਹਿ ਰਹੇ ਆ ਵੀ ਇਹ ਕੀ ਚੱਕਰ ਹੋਇਆ ਵੀ ਇਹ ਚੰਗੀ ਤਰ੍ਹਾਂ ਇਹਨਾਂ ਨੇ ਕੰਮ ਨਹੀਂ ਕੀਤਾ ਵੀ ਕਿਉਂ ਜਿਹੜਾ ਉਹ ਹੋਇਆ। ਕਹਿੰਦੇ ਵੀ ਫਸਟ ਹੈਂਡ ਅਕਾਊਂਟਸ ਆ ਰਹੇ ਨੇ ਕਸਟਮਰਸ ਤੇ EMPLOYEES ਦੇ ਜਿਹੜੇ ਸਟੋਰ ਦੇ ਵਿੱਚ ਉਸ ਟਾਈਮ ਸੀ ਜਦੋਂ ਅੱਗ ਦੀ ਸ਼ੁਰੂਆਤ ਹੋਈ ਵੀ ਸਟੋਰ ਦੇ ਫਾਇਰ ਅਲਾਰਮ ਜਦੋਂ ਸਾਊਂਡ ਕੀਤਾ ਆ। ਸੋ ਸਪ੍ਰਿੰਕਲਰ ਵੈਂਟ ਵੀ ਉਹ ਇਹ ਵੀ ਕਹਿੰਦੇ ਵੀ ਕਈਆਂ ਨੂੰ ਇਹ ਵੀ ਨਹੀਂ ਪਤਾ ਵੀ ਸ਼ਾਇਦ ਪਾਣੀ ਵਾਲੇ ਜਿਹੜੇ ਸਪ੍ਰਿੰਕਲਰ ਆ ਉਹ ਚੱਲੇ ਵੀ ਆ ਕਿ ਨਹੀਂ ਚੱਲੇ ਹੈਗੇ। ਸੋ ਇੱਕ ਨਿਊਜ਼ ਆਰਗੇਨਾਈਜੇਸ਼ਨ ਨੇ ਇਸ ਦੇ ਉੱਤੇ ਸਵਾਲ ਜਿਹੜੇ ਉਹ ਚੱਕੇ ਸੀਗੇ। ਸੋ ਹੁਣ ਅਲਾਰਮ ਕੰਪਨੀ ਦੇ ਨਾਲ ਵਿਟਨੈਸਿਸ ਦੇ ਨਾਲ ਜਾਂਚਕਰਤਾ ਗੱਲਬਾਤ ਕਰ ਰਹੇ ਆ। ਕਹਿੰਦੇ ਵੀ ਕਈ ਦਿਨ ਹਫ਼ਤੇ ਜਾਂ ਮਹੀਨੇ ਤੱਕ ਵੀ ਲੱਗ ਸਕਦੇ ਇਸ ਦੀ ਪੂਰੀ ਜਾਂਚ ਹੋਣ ਨੂੰ। ਪਰ ਇੱਕ ਵਾਰੀ ਦੇਖਿਆ ਗਿਆ ਹਰਜੋਤ ਸਿੰਘ ਜੀ ਪੂਰੇ ਦਾ ਪੂਰਾ ਸਟੋਰ ਜਿਹੜੇ ਹਜ਼ਾਰਾਂ ਹੀ ਸਕੁਅਰ ਫੀਟ ਦੇ ਵਿੱਚ ਫੈਲਿਆ ਹੋਇਆ ਸੀ ਉਹ ਪੂਰਾ ਰਾਖ ਬਣ ਚੁੱਕਾ ਹੋਇਆ ਆ। ਇੱਕ ਟਾਈਮ ਦੇ ਉੱਤੇ ਉੱਥੇ ਨੇਬਰਸ ਨੂੰ ਜਿੰਨੇ ਵੀ ਆਲੇ ਦੁਆਲੇ ਸੀ ਉਹਨਾਂ ਨੂੰ ਸ਼ੈਲਟਰ ਇਨ ਪਲੇਸ ਕਰਨ ਦੇ ਲਈ ਆਖਿਆ ਗਿਆ ਸੀ ਜੋ ਕਿ ਬਾਅਦ ਦੇ ਵਿੱਚ ਉਹ ਉਸ ਨੂੰ ਹਟਾ ਦਿੱਤਾ ਗਿਆ ਸੀਗਾ। ਸੋ ਸ਼ਹਿਰ ਨੂੰ ਵੀ ਨੁਕਸਾਨ ਜਿਹੜਾ ਉਹ ਹੈਗਾ ਆ। ਟੈਕਸ ਸੇਲ ਟੈਕਸ ਕਿੰਨਾ ਆਉਂਦਾ ਸੀਗਾ ਹੁਣ ਉਹ ਵੀ ਉਹਨਾਂ ਦਾ ਘਟਣਾ ਆ। ਜਿਹੜੇ ਕੰਟਰੈਕਟਰਸ ਆ ਉਹਨਾਂ ਨੂੰ ਸਮਾਨ ਦੀ ਤੰਗੀ ਜਿਹੜੀ ਆਉਣੀ ਆ। ਬਾਕੀ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਕਰਕੇ ਕਈ ਤਰੀਕੇ ਦਾ ਜਿਹੜਾ ਨੁਕਸਾਨ ਆ ਉਹ ਸਾਹਮਣੇ ਜਿਹੜਾ ਉਹ ਆਵੇਗਾ। 100 ਤੋਂ ਵੱਧ ਫਾਇਰ ਫਾਈਟਰਸ ਨੇ ਇਸ ਅੱਗ ਦੇ ਨਾਲ 6 ਘੰਟੇ ਤੋਂ ਵੱਧ ਜੂਝੇ ਫਿਰ ਜਾ ਕੇ ਕਿਤੇ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਸੀਗਾ। जी, अगली खबर में चलिए। USPS यूनाइटेड स्टेट्स पोस्टल सर्विस ने ਕੈਲੀਫੋਰਨੀਆ ਦੇ ਵਿੱਚ ਇੱਕ ਨੇਬਰਹੁੱਡ 'ਚ ਇਹ ਕਹਿਤਾ ਵੀ ਅਸੀਂ ਤੁਹਾਡੇ ਜਿਹੜੀਆਂ ਚਿੱਠੀਆਂ ਆ ਉਹ ਹੁਣ ਵੰਡਣੀਆਂ ਹੀ ਨਹੀਂ। ਸੈਂਟਾ ਮੋਨਿਕਾ ਟਾਊਨ ਦੀ ਇਹ ਨੇਬਰਹੁੱਡ ਆ। ਸੈਂਟਾ ਮੋਨਿਕਾ ਜਿਹੜਾ ਸ਼ਹਿਰ ਹੈਗਾ ਕਹਿੰਦੇ ਵੀ ਉਸ ਏਰੀਏ ਦੇ ਵਿੱਚ ਕਈ ਮੇਲ ਕੈਰੀਅਰਸ ਜਦੋਂ ਆਪਣੀਆਂ ਚਿੱਠੀਆਂ ਡਿਲੀਵਰ ਕਰਨ ਗਏ ਤੇ ਉਹਨਾਂ ਨੂੰ ਅਸੌਲਟ ਕੀਤਾ ਗਿਆ। ਉੱਥੇ ਜਿਹੜੇ ਲੋਕ ਸੀ ਕੋਈ ਹੋ ਸਕਦਾ ਤੇ ਉਹ ਤੋਂ ਬਾਅਦ ਉਹ ਹਜੇ ਤੱਕ ਵੀ ਫੜੇ ਨਹੀਂ ਗਏ। ਪੁਲਿਸ ਰਿਪੋਰਟ ਵੀ ਹੋਈ ਹੈਗੀ ਆ। ਅਲਟੀਮੇਟਲੀ ਪੋਸਟ ਆਫਿਸ ਦੇ ਜਿਹੜੇ EMPLOYEES ਹੈਗੇ ਆ ਉਹ ਕਹਿੰਦੇ ਵੀ ਅਸੀਂ ਖਤਰੇ 'ਚ ਨਹੀਂ ਪੈਣਾ ਹੈਗਾ। ਅਸੀਂ ਸਾਰੀਆਂ ਇਹ ਜਿਹੜੀਆਂ ਚਿੱਠੀਆਂ ਆ ਉਹ ਹੁਣ ਡਿਲੀਵਰ ਕਰਨ ਤੋਂ ਬੰਦ ਕਰਨ ਜਾ ਰਹੇ ਹੈਗੇ ਆ। ਪਹਿਲੀ ਇੰਸੀਡੈਂਟ ਜਨਵਰੀ 19 ਨੂੰ ਹੋਈ ਸੀ 14 ਸਟਰੀਟ ਤੇ ਐਰੀਜ਼ੋਨਾ ਐਵਨਿਊ ਤੇ। ਉਸ ਤੋਂ ਬਾਅਦ 1300 ਬਲਾਕ ਤੇ 14 ਸਟਰੀਟ ਦੇ ਉੱਤੇ ਤੇ ਹੁਣ ਉਹਨਾਂ ਨੇ ਇੱਕ ਲੈਟਰ ਸਾਰਿਆਂ ਨੂੰ ਭੇਜਤਾ ਨੇਬਰਹੁੱਡ ਨੂੰ ਵੀ ਭਾਈ ਤੁਸੀਂ ਹੁਣ ਚਿੱਠੀਆਂ ਆ ਕੇ ਪੋਸਟ ਆਫਿਸ ਲਾਓ। ਅਸੀਂ ਤੁਹਾਡੇ ਨਹੀਂ ਵੰਡ ਸਕਦੇ ਕਿਉਂਕਿ ਤੁਹਾਡਾ ਜਿਹੜਾ ਏਰੀਆ ਆ ਉਹ ਸਾਡੇ ਲਈ ਜੌਬ ਕਰਨ ਦੇ ਲਈ ਸੇਫ ਨਹੀਂ ਹੈਗਾ। ਹਾਲਾਂਕਿ ਸਰੋਤਿਆਂ ਨੂੰ ਦੱਸ ਦਈਏ ਇਹ ਜਿਹੜਾ ਸੈਂਟਾ ਮੋਨਿਕਾ ਏਰੀਆ ਆ ਬਹੁਤ ਐਕਸਪੈਂਸਿਵ ਏਰੀਆ ਆ। ਬਹੁਤ ਸਾਰੇ ਹਾਲੀਵੁੱਡ ਦੇ ਜਿਹੜੇ ਐਕਟਰਸ ਆ ਉਹ ਸੈਂਟਾ ਮੋਨਿਕਾ ਦੇ ਸ਼ਹਿਰ ਦੇ ਵਿੱਚ ਰਹਿੰਦੇ ਆ। ਪਰ ਇੱਕ ਇਹ ਵੀ ਹੈਗਾ ਅਨਫੋਰਚੂਨੇਟ ਪਾਰਟ ਵੀ ਉੱਥੇ ਹੋਮਲੈਸ ਲੋਕਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਬੀਚ ਦੇ ਨਾਲ ਹੈਗੀ ਆ। ਤੁਸੀਂ ਬਹੁਤ ਸਾਰੀਆਂ ਡਾਕੂਮੈਂਟਰੀਆਂ ਦੇਖੀਆਂ ਹੋਗੀਆਂ ਕਿੱਦਾਂ ਉੱਥੇ ਪੂਰੇ ਦੇ ਪੂਰੇ ਪਿੰਡ ਜਿਹੜੇ ਆ ਉਹ ਵਸੇ ਹੋਏ ਹੈਗੇ ਆ। ਜੀ, ਅਗਲੀ ਗੱਲ ਕਰਦੇ ਜਾਈਏ। PG&E ਇੱਕ ਵਾਰੀ ਫਿਰ ਮਿਲੀਅਨਸ ਆਫ ਡਾਲਰ ਪੇ ਕਰੂਗੀ ਕ੍ਰਿਮੀਨਲ ਪ੍ਰੋਸੀਕਿਊਸ਼ਨ ਤੋਂ ਬਚਣ ਦੇ ਲਈ। ਕਿਨਕੇਡ ਤੇ ਡਿਕਸੀ ਫਾਇਰ ਦੇ ਵਿੱਚ PG&E ਦੇ ਮਾੜੇ ਉਪਕਰਨਾਂ ਦੇ ਕਰਕੇ ਕਹਿੰਦੇ ਆ ਵੀ ਅੱਗਾਂ ਲੱਗੀਆਂ ਜਿਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਹੁਣ ਕਹਿੰਦੇ PG&E ਵਾਲੇ 55 ਮਿਲੀਅਨ ਡਾਲਰ ਪੇ ਕਰਨ ਦੇ ਲਈ ਮੰਨ ਰਹੇ ਆ ਵੀ 2 ਸੈਟਲਮੈਂਟਸ ਇਹ ਕਰਨ ਜਾ ਰਹੇ ਆ ਵੀ ਪ੍ਰੋਸੀਕਿਊਸ਼ਨ ਕ੍ਰਿਮੀਨਲ ਪ੍ਰੋਸੀਕਿਊਸ਼ਨ ਜਿਹੜੀ ਆ ਉਹ ਨਾ ਹੋਵੇ।